ਵੈਲਕਮ ਬੈਕ ਟੂ ਨਿਊਜ਼ TV84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਦਰਸ਼ਕ TV84 ਦੇਖ ਰਹੇ ਨੇ, ਤੁਹਾਨੂੰ ਵੀਰ ਜੀ ਥੈਂਕ ਯੂ ਜੀ। ਜੀ ਤੇ ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਸੈਸ਼ਨ ਵੇਖਿਆ ਹੀ ਕਿ ਅਸੀਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਭਜੋਤ ਸਿੰਘ ਜੀ ਜਿਨ੍ਹਾਂ ਦੀ ਮੌਤ ਹੋ ਗਈ ਹੈ, ਜੇਲ੍ਹ ਅਧਿਕਾਰੀਆਂ ਜਾਂ ਹਸਪੀਟਲ ਦੇ ਅਧਿਕਾਰੀਆਂ ਦੀ ਉਹਨਾਂ ਟੇਕ ਕੇਅਰ ਨਹੀਂ ਕੀਤੀ ਪ੍ਰੋਪਰ ਟਾਈਮ ਦੇ ਉੱਪਰ ਉਹਨਾਂ ਦੀ ਮੌਤ ਹੋ ਗਈ ਹੈ ਇੰਡੀਆ ਦੇ ਵਿੱਚ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਇਸ ਲਈ ਜਿਹੜਾ ਅਫਸੋਸ ਹੀ ਯਾਦ ਕੀਤਾ ਜਾ ਸਕਦਾ ਕਿ ਕਿਸ ਤਰ੍ਹਾਂ ਉਸ ਦੇਸ਼ ਦੇ ਵਿੱਚ ਜਿਹੜਾ ਕਿ ਅਮਰੀਕਾ ਦਾ ਨਾਗਰਿਕ ਵੀ ਸੀ ਤੇ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਸੀ ਤੇ 2013 ਦੇ ਵਿੱਚ ਨਵੰਬਰ 'ਚ ਉੱਥੇ ਗਿਆ, ਜਿਵੇਂ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਦੇ ਤੇ ਪਹਿਲਾ ਕੇਸ ਕੋਈ ਨਹੀਂ ਸੀ, ਕੇਸ ਪਾ ਦਿੱਤੇ ਗਏ। ਪਰਿਵਾਰ ਦੇ ਕਹਿਣ ਦੇ ਬਾਵਜੂਦ ਵੀ ਉਹਦੇ ਨਾਲ ਇੰਨਾ ਧੱਕਾ ਕੀਤਾ ਗਿਆ ਤੇ ਇਹ ਅਤ ਮੰਦਭਾਗਾ ਹੈ। ਇੱਕ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਜਿੱਥੇ ਗਾਈਆਂ ਦੀ ਤਾਂ ਕਦਰ ਹੈ ਕਿਉਂਕਿ ਉਹ ਹਿੰਦੂ ਸਮਾਜ ਨੂੰ ਬਿਲੋਂਗ ਕਰਦੀਆਂ ਨੇ, ਜੇ ਕਹਿ ਲਓ ਉਹਨਾਂ ਦੀ ਉਹਨਾਂ ਤੇ ਬਹੁਤ ਟੇਕ ਹੈ ਜਾਂ ਆਸਥਾ ਹੈ, ਪਰ ਇਨਸਾਨ ਦੀ ਉਸ ਦੇਸ਼ ਵਿੱਚ ਕਦਰ ਕਿਉਂ ਨਹੀਂ, ਕਦੋਂ ਹੋਣੀ ਆ? ਜੇ ਇਸ ਨੂੰ ਆਜ਼ਾਦੀ ਕਹਿੰਦੇ ਨੇ ਤਾਂ ਫਿਰ ਗੁਲਾਮੀ ਕਿਹਨੂੰ ਕਹਿੰਦੇ ਨੇ? ਇਹ ਵੀ ਮੇਰੇ ਖਿਆਲ ਸਾਨੂੰ ਸੋਚਣਾ ਚਾਹੀਦਾ। ਬੜਾ ਅਫਸੋਸ ਵਾਲੀ ਗੱਲ ਹੈ ਜੇ ਅਮਰੀਕਾ ਦੇ ਨਾਗਰਿਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਹੋ ਸਕਦਾ ਤਾਂ ਬਾਕੀਆਂ ਦਾ ਤਾਂ ਉਸ ਤੇ ਰੱਬ ਰਾਖਾ ਨਹੀਂ ਹੋ ਸਕਦਾ। ਪਰ ਇਹਦੇ ਵਿੱਚ ਅਮਰੀਕਾ ਦੇ ਅਧਿਕਾਰੀਆਂ ਦੇ ਅਮਰੀਕਨ ਪ੍ਰਸ਼ਾਸਨ ਨੂੰ ਵੀ ਬੜਾ ਸੀਰੀਅਸਲੀ ਸੋਚਣ ਦੀ ਲੋੜ ਹੈ ਕਿ ਅਮਰੀਕਾ ਦੇ ਨਾਗਰਿਕਾਂ ਦੇ ਨਾਲ ਇੰਡੀਆ ਦੀਆਂ ਜੇਲ੍ਹਾਂ ਵਿੱਚ ਕਿੰਨਾ ਧੱਕਾ ਹੋ ਰਿਹਾ। ਬੇਸ਼ੱਕ ਉਹ ਮੋਦੀ ਨੂੰ ਇੱਥੇ ਜਿਵੇਂ ਵੀ ਕਹਿਣਗੇ ਜਦੋਂ ਸਤੰਬਰ ਵਿੱਚ ਯੂਨਾਈਟਿਡ ਨੇਸ਼ਨ ਦੇ ਆਪਣੇ ਦੌਰੇ ਤੇ ਆਉਣਗੇ, ਤੇ ਮੇਰੇ ਖਿਆਲ 'ਚ ਇਹ ਤੋਂ ਮੰਦਭਾਗੀ ਗੱਲ ਕਿਹੜੀ ਹੋ ਸਕਦੀ ਹੈ ਕਿ ਇੱਕ ਸ਼ਰੀਫ ਚੰਗੇ ਇਨਸਾਨ ਦੀ ਇੰਡੀਆ ਦੇ ਉਸ ਸਿਸਟਮ ਵਿੱਚ ਮੌਤ ਹੋ ਜਾਣੀ। ਮੇਰੇ ਖਿਆਲ ਨਾਲ ਬੜਾ ਫਰਕ ਨਹੀਂ ਪੈਂਦਾ, ਪਰ ਬੜੇ ਅਫਸੋਸ ਦੀ ਗੱਲ ਹੈ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਆਨੇ, ਜਿਸ ਤਰ੍ਹਾਂ RSS ਨਾਲ ਸੰਬੰਧਿਤ ਸਨਾਤਨ ਧਰਮ ਸਭਾ ਨੇ ਮੰਗ ਕੀਤੀ ਹੈ ਕਿ ਗਾਂ ਮਾਤਾ ਨੂੰ ਸ਼ੇਰ ਦੀ ਥਾਂ ਤੇ ਭਾਰਤ ਦਾ ਨੈਸ਼ਨਲ ਐਨੀਮਲ ਬਣਾਇਆ ਜਾਵੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਹੁਣ ਮੰਗ ਵਾਲਾ ਚੱਕਰ ਤਾਂ ਕੋਈ ਨਹੀਂ ਹੈਗਾ, ਉਹਨੇ ਤਾਂ ਹੁਕਮ ਕਰਨਾ। ਜਦੋਂ ਰਾਜ ਨਹੀਂ ਹੁੰਦਾ ਉਦੋਂ ਗਾਈਆਂ ਵੱਢ ਕੇ ਖਾ ਜਾਂਦੇ ਸੀ। ਗੁਰਬਾਣੀ ਦਾ ਵੀ ਫਰਮਾਨ ਹੈ, ਨਾ ਪੁੱਤਰ ਕੋਨਾ ਨਾ ਕਿਸੇ ਪਰਚਾ ਪਾਇਆ, ਤੇ ਕਹਿੰਦੇ ਅਸੀਂ ਗਾਈਆਂ ਮੋਹਰੇ ਕਰ ਦੇਵਾਂਗੇ, ਉਹਨਾਂ ਗਾਈਆਂ ਵੱਢ ਕੇ ਖਾਧੀਆਂ। ਹੁਣ ਤਾਂ ਉਹਨਾਂ ਦਾ ਹੁਕਮ ਚੱਲਦਾ, ਜਦੋਂ ਰਾਜ ਆਉਂਦਾ ਗਾਈਆਂ ਦਾ ਗੋਹਾ ਵੇਖਦਾ। ਹੁਣ ਗਾਈਆਂ ਦੀ ਕਦਰ ਕਰਨਾ ਉਹਨਾਂ ਦਾ ਫਰਜ਼ ਨਹੀਂ, ਉਹ ਤਾਂ ਹੁਕਮ ਕਰਨਗੇ। ਮੰਗ ਤਾਂ ਐਵੇਂ ਇੱਕ ਬਹਾਨਾ ਆ। ਮੰਗਾਂ ਤਾਂ ਤੁਸੀਂ ਇਨਸਾਫ ਦੀ ਮੰਗ ਕਰ ਲਓ, ਉੱਥੇ ਇਨਸਾਫ ਨਹੀਂ ਮਿਲਦਾ। ਹਮ ਆਹੇ ਵੀ ਵਰਤਿਆਂ ਤੋਂ ਹੋ ਜਾਤੇ हैं बदनाम, वो कत्ल भी करते हैं तो चर्चा नहीं होता। पंजाब ਦੇ ਵਿੱਚ ਜੇ ਗਾਈ ਮਰ ਜਾਂਦੀ, ਜੇ ਉਹ ਤਾਂ ਕੋਈ ਕਤਲ ਕਰ ਦਿੰਦਾ ਜਾਂ ਉਹਨੂੰ ਕਹਿ ਲਓ ਵੀ ਕਿਸ ਤਰੀਕੇ ਨਾਲ ਮਾਰ ਦਿੰਦਾ ਤਾਂ ਉਹਨੂੰ 10 ਸਾਲ ਦੀ ਕੈਦ ਆ। ਪ੍ਰਕਾਸ਼ ਬਾਦਲ ਨੇ ਵੀ ਉਹਨਾਂ ਨਾਲ ਸਮਝੌਤਾ ਕੀਤਾ ਹੋਇਆ। ਇਹ ਜਿਹੜੀ ਮੰਗ ਹੈ, ਮੰਗ ਤਾਂ ਕੋਈ ਨਹੀਂ, ਹੁਕਮ ਹੈ, ਕਿਉਂਕਿ ਉਹਨਾਂ ਨੇ ਜਿਹੜਾ ਸ਼ੇਰ ਵਾਲੀ ਗੱਲ ਹੈ, ਕਿਉਂਕਿ ਸ਼ੇਰ ਜਿਹੜਾ ਹੈ ਉਹ ਭਾਰਤ ਦਾ ਜਿਹੜਾ ਨੈਸ਼ਨਲ ਐਨੀਮਲ ਸੀ। ਨੈਸ਼ਨਲ ਦੀ ਗੱਲ ਨਹੀਂ, ਹੁਣ ਤਾਂ ਹਿੰਦੁਸਤਾਨ ਜਿਹੜੀ ਵੀ ਗੱਲ ਉਹਨਾਂ ਦੇ ਸਿਸਟਮ ਦੇ ਵਿੱਚ ਹੈ, ਜਿਹੜੀ ਵੀ ਕਹਿ ਲਓ ਮਨੌਤ ਹੈ ਜਾਂ ਝੂਠੀ ਆ ਜਾਂ ਫਿਰ ਉਹਦਾ ਕੋਈ ਕਿਸੇ ਨਾਲ ਕੋਈ ਵਾਹ ਵਾਸਤਾ ਹੈ ਜਾਂ ਨਹੀਂ, ਜਾਂ ਇਤਿਹਾਸ ਦੇ ਨਾਲ ਸੰਬੰਧਿਤ ਹੈ, ਉਹਨਾਂ ਨੇ ਉਸ ਨੂੰ ਜਿੱਦ ਦੇ ਨਾਲ ਮਨਾ ਕੇ ਹਟਣਾ। ਸੋ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਦੋਂ ਰਾਜ ਆਉਂਦਾ ਗਾਈਆਂ ਦਾ ਗੋਹਾ ਵਿਕਦਾ, ਜਦੋਂ ਰਾਜ ਨਹੀਂ ਹੁੰਦਾ ਤਾਂ ਗਾਈਆਂ ਵੱਢ ਕੇ ਖਾ ਜਾਂਦੇ। ਹੁਣ ਉਹਨਾਂ ਦਾ ਰਾਜ ਆ, ਉਹਨਾਂ ਦਾ ਮੈਜੋਰਟੀ 'ਚ ਰਾਜ ਆ, ਤੇ ਉਹਨਾਂ ਦੀ ਇੰਨੀ ਵੱਡੀ ਮੈਜੋਰਟੀ 'ਚ ਰਾਜ ਹੋਵੇ ਤੇ ਫਿਰ ਗਾਈਆਂ ਨੂੰ ਇੱਕ ਨੈਸ਼ਨਲ ਐਨੀਮਲ ਦੇ ਤੌਰ ਤੇ ਨਾ ਡਿਕਲੇਅਰ ਕੀਤਾ ਜਾਵੇ ਤਾਂ ਫਿਰ ਮੇਰੇ ਖਿਆਲ ਉਹਨਾਂ ਨੇ ਕਦੋਂ ਕਰਨਾ। ਉਹਨਾਂ ਨੇ ਡੈਨਮਾਰਕ ਦੀਆਂ ਉਦਾਹਰਨਾਂ ਦਿੱਤੀਆਂ ਨੇ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉੱਥੇ ਡੈਨਮਾਰਕ ਦੇ ਵਿੱਚ ਇਨਸਾਨਾਂ ਦੀ ਵੀ ਕਦਰ ਹੁੰਦੀ ਆ, ਇਕੱਲੀ ਗਾਈਆਂ ਦੀ ਨਹੀਂ। ਠੀਕ ਹੈ, ਗਾਈ ਨੂੰ ਦੁੱਧ ਪੀਣਾ ਚੰਗੀ ਗੱਲ ਆ, ਦੁੱਧ ਮੱਝ ਦਾ ਵਿੱਚ ਜਿਹੜਾ ਪੀ ਲਿਆ ਜਾਵੇ ਚੰਗੀ ਗੱਲ ਆ, ਪਰ ਮਸਲਾ ਇਹ ਨਹੀਂ ਹੈ। ਇੰਨੀ ਵੱਡੇ ਲੈਵਲ ਦੀ ਅੰਧ ਵਿਸ਼ਵਾਸੀ ਤੱਕ ਜਾ ਕੇ ਗਾਈਆਂ ਨੂੰ ਇੱਕ ਦੇਸ਼ ਦੀ ਨੈਸ਼ਨਲ ਐਨੀਮਲ ਦੇ ਤੌਰ ਤੇ ਉਸ ਨੂੰ ਤੁਸੀਂ ਕਹਿ ਲਓ ਡਿਕਲੇਅਰ ਕਰਨ ਜਾ ਰਹੇ ਹੋ। ਮੇਰੇ ਖਿਆਲ 'ਚ ਆਪਣੇ ਆਪ ਵਿੱਚ ਹਾਸੋ ਵਾਲੀ ਗੱਲ ਆ। ਇਸ ਤੋਂ ਵੱਡੀ ਹੋਰ ਕਿਹੜੀ ਹਾਸੋ ਵਾਲੀ ਹੋ ਸਕਦੀ ਕਿ ਆਖਿਰਕਾਰ ਜਿਹੜੀ 1000 ਸਾਲ ਦੀ ਗੁਲਾਮੀ ਤੋਂ ਬਾਅਦ ਹੁਣ ਗਾਈਆਂ ਨੈਸ਼ਨਲ ਹੀਰੋ ਬਣ ਗਈਆਂ। ਜਦੋਂ ਕਿਤੇ ਗਾਈਆਂ ਦੀ ਲੋੜ ਪਈ ਬਾਰਡਰ ਤੇ ਜਾਂ ਫਿਰ ਕਿਤੇ ਗਾਈਆਂ ਦੀ ਲੋੜ ਪਈ
ਫਿਰ ਮੇਰੇ ਖਿਆਲ ਗਾਈਆਂ ਨਹੀਂ ਬਚਾਉਣਾ ਜੀ, ਉੱਥੇ ਸ਼ੇਰੇ ਕੰਮ ਆਉਣਗੇ ਨਾਲ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਕੇਰਲਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ 10 ਸਾਲਾਂ ਵਿੱਚ ਕੇਰਲਾ ਵਿੱਚ ਮੁਕੰਮਲ ਸ਼ਰਾਬਬੰਦੀ ਕਰ ਦਿੱਤੀ ਜਾਵੇਗੀ, ਪੰਜਾਬ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੈ ਅਤੇ ਇੱਥੇ ਧੜਾ-ਧੜ ਸ਼ਰਾਬ ਵਿਕ ਰਹੀ ਹੈ ਤੇ ਠੇਕੇ ਖੋਲੇ ਜਾ ਰਹੇ ਨੇ, ਪੰਜਾਬ ਵਿੱਚ ਮੁਕੰਮਲ ਸ਼ਰਾਬਬੰਦੀ ਕਿਉਂ ਨਹੀਂ ਕੀਤੀ ਜਾ ਸਕਦੀ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬ ਵਿੱਚ ਮੁਕੰਮਲ ਸ਼ਰਾਬਬੰਦੀ ਹੋਣੀ ਚਾਹੀਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਕਾਲੀਆਂ ਦੀ ਸਰਕਾਰ ਹੈ, ਅਕਾਲੀ ਆਪਣੇ ਆਪ ਨੂੰ ਪੰਜਾਬੀ ਪਾਰਟੀ ਖਵਾਉਂਦੇ ਨੇ। ਦੂਜੇ ਪਾਸੇ ਜਿਹੜੀ ਇਹਨਾਂ ਦੀ ਭਾਈਵਾਲ ਬੀਜੇਪੀ ਪਾਰਟੀ ਜਦੋਂ ਕੇਰਲਾ 'ਚ ਸ਼ਰਾਬ ਬੰਦ ਹੋਣ ਦੀ ਗੱਲ ਕੀਤੀ ਸੀ, ਉਹ ਕਹਿੰਦੇ ਜੀ ਸ਼ਰਾਬ ਜਿਹੜਾ ਹੈ ਉਹ ਕੇਰਲਾ ਦੇ ਸਮਾਜ ਦਾ ਹਿੱਸਾ ਹੈ, ਇਸ ਲਈ ਉੱਥੇ ਦੀਆਂ ਕੈਥੋਲਿਕ ਜਾਂ ਮੁਸਲਿਮ ਜਥੇਬੰਦੀਆਂ ਇੱਥੇ ਲੌਬੀ ਕਰ ਰਹੀਆਂ ਸੀ। ਸੋ ਉਹਨਾਂ ਨੇ ਇੱਕ ਚੰਗਾ ਫੈਸਲਾ ਲਿਆ। ਇਸ ਚੰਗੇ ਫੈਸਲੇ ਤੇ ਮੇਰੇ ਖਿਆਲ 'ਚ ਜਿਹੜੀ ਸ਼ਲਾਘਾ ਕਰਨੀ ਬਣਦੀ ਆ, ਤੇ ਇਸ ਨੂੰ ਜੇਕਰ ਪੰਜਾਬ ਦੀ ਸਰਕਾਰ ਫੋਲੋ ਕਰਦੀ ਆ ਤਾਂ ਪੰਜਾਬ ਦੀ ਸਰਕਾਰ ਵੀ ਵਧਾਈ ਦੇ ਪਾਤਰ ਹੋ ਸਕਦੀ ਹੈ, ਪਰ ਉਹ ਕਰਨਾ ਨਹੀਂ ਚਾਹੁੰਦੀ। ਜੇ ਸਰਕਾਰ ਚਾਹੁੰਦੀ ਆ ਸ਼ਰਾਬ ਬੰਦ ਕਰਨੀ, ਸ਼ਰਾਬ ਬੰਦ ਹੋ ਸਕਦੀ ਆ, ਤੇ ਜੇ ਸ਼ਰਾਬ ਜੇ ਚਾਹੁੰਦੇ ਵਿਕੇ ਤਾਂ ਫਿਰ ਵਿਕ ਸਕਦੀ ਆ, ਪਰ ਉਹ ਉਲਟ ਰਿਹਾ। ਜੇਕਰ ਦੇਖਿਆ ਜਾਏ ਤੇ ਜਿਹੜੀ ਕੇਰਲਾ ਵਿੱਚ ਸ਼ਰਾਬ ਜਿਹੜੇ ਬੰਦੇ ਇਸਤੇਮਾਲ ਕਰਦੇ ਨੇ 8.3 ਲੀਟਰ ਕਰਦੇ ਨੇ ਇੱਕ ਬੰਦੇ ਦੇ ਮਗਰ, ਪੰਜਾਬ ਦੇ ਵਿੱਚ 7.9 ਕਰਦੇ ਨੇ। ਪੂਰੇ ਭਾਰਤ ਦਾ ਜਿਹੜਾ ਹੈ ਖਪਤ ਕਰਨ ਦਾ ਉਹ 4 ਲੀਟਰ ਤੇ ਹੈ। ਸੋ ਜੇ ਕੇਰਲਾ ਵਾਲੇ ਉਹ ਟੌਪ ਤੇ ਨੇ, ਉਹ ਬੰਦ ਕਰ ਸਕਦੇ ਨੇ, ਤਾਂ ਪੰਜਾਬ ਵਾਲਿਆਂ ਨੂੰ ਵੀ ਕਰਨੀ ਚਾਹੀਦੀ ਆ। ਪੰਜਾਬ ਵਿੱਚ ਤਾਂ ਵੈਸੇ ਨਸ਼ਿਆਂ ਦਾ ਦਰਿਆ ਵਗ ਰਿਹਾ, ਕਿਉਂਕਿ ਨਸ਼ੇ ਲੋਕਾਂ ਨੂੰ ਖਾ ਰਹੇ ਨੇ। ਲੀਡਰ ਜਿਹੜੇ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਨੇ ਕਿ ਲੋਕੀ ਨਸ਼ਿਆਂ ਦੇ ਵਿੱਚ ਗੁਲਤਾਨ ਰਹਿਣ, ਇਹਨਾਂ ਦੀ ਜਿਹੜੀ ਮੱਤ ਹੈ ਜਾਂ ਸੋਚ ਹੈ ਉਹ ਕੰਮ ਨਾ ਕਰੇ, ਉਹ ਲੋਕਾਂ ਦੇ ਖਿਲਾਫ ਜਾਂ ਜਿਹੜੇ ਖਾਸ ਕਰਕੇ ਜਿਹੜਾ ਸਿਸਟਮ ਦੇ ਖਿਲਾਫ ਉੱਠ ਕੇ ਕੋਈ ਸੰਘਰਸ਼ ਨਾ ਕਰ ਸਕਣ। ਕੋਈ ਸਮਾਂ ਸੀ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਨੂੰ ਜਾਂ ਇਹਨਾਂ ਸਰਕਾਰਾਂ ਨੂੰ ਜਿਹੜੇ ਸੰਘਰਸ਼ ਕਰਦੇ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰਨਾ ਪੈਂਦਾ, ਹੁਣ ਉਹ ਨਸ਼ਿਆਂ ਨਾਲ ਮਾਰਦੇ ਨੇ। ਇਸ ਕਰਕੇ ਵੀ ਉਹ ਬੰਦ ਕਰਨੀ ਨਹੀਂ ਚਾਹੁੰਦੇ। ਇਹ ਸੈਂਟਰ ਦੀ ਪਾਲਿਸੀ ਵੀ ਆ, ਤੇ ਦੂਜੇ ਪਾਸੇ ਕਈ ਵਾਰੀ ਬਹਾਨਾ ਭਾਲਦੇ ਨੇ, ਹਾਂ ਵੀ ਇਹ ਜਿਹੜੇ ਠੇਕੇ ਨੇ ਉਹਨਾਂ ਤੋਂ ਆਮਦਨ ਹੁੰਦੀ ਆ। ਤੇ ਕੇਰਲਾ ਸਰਕਾਰ ਨੇ ਵੀ ਇਸ ਗੱਲ ਦਾ ਜਿਹੜੀ ਉਹਨੇ ਵੀ ਕਿਹਾ ਵੀ ਜਿਹੜੀ ਜਿੰਨੀ ਆਮਦਨ ਹੁੰਦੀ ਉਹ ਤੋਂ ਵੱਧ ਜਿਹੜਾ ਖਰਚ ਆ ਜਾਂਦਾ ਸਰਕਾਰ ਦਾ, ਜਿਹੜੀ ਉੱਥੇ ਮਰੀਜ਼ ਨੇ ਉਹਨਾਂ ਦਾ ਇਲਾਜ ਕਰਨਾ, ਜਾਂ ਐਕਸੀਡੈਂਟ ਹੁੰਦੇ ਨੇ ਜਾਂ ਪਰਿਵਾਰ ਬਰਬਾਦ ਹੁੰਦੇ ਨੇ। ਸੋ ਨਸ਼ਿਆਂ ਨੂੰ ਜਿਹੜਾ ਸਮਾਪਤ ਕਰਨਾ, ਨਸ਼ਿਆਂ ਦੇ ਖਿਲਾਫ ਸਟੈਂਡ ਲੈਣਾ, ਉਹ ਇੱਕ ਚੰਗੀ ਗੱਲ ਹੈ। ਫਾਰ ਐਗਜ਼ਾਮਪਲ ਜਿਹੜੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਨੇ ਡਰਿੰਕਿੰਗ ਡਰਾਈਵਿੰਗ ਨਾਲ ਇੱਥੇ ਵੀ ਹੁੰਦੇ, ਨਾਰਥ ਅਮਰੀਕਾ 'ਚ ਵੀ ਹੁੰਦੇ ਨੇ। ਪਰ ਹੁਣ ਇੱਕ ਨਵੀਂ ਅਲਾਮਤ ਆ ਰਹੀ, ਕੋਈ ਟੈਕਸ ਕਰਦਾ ਜਾਂ ਕੋਈ ਹੋਰ ਕਰਦਾ, ਪਰ ਸਰਕਾਰਾਂ ਲੋਕਾਂ ਦੀ ਭਲਾਈ ਵਾਸਤੇ ਕਾਨੂੰਨ ਬਣਾਉਣ ਤਾਂ ਮੇਰੇ ਖਿਆਲ 'ਚ ਚੱਲ ਸਕਦੇ ਆ। ਨਸ਼ੇ ਆਖਿਰਕਾਰ ਮਨੁੱਖ ਨੂੰ, ਮਨੁੱਖਤਾ ਨੂੰ, ਸਮਾਜ ਨੂੰ, ਪਰਿਵਾਰਾਂ ਨੂੰ ਤੋੜਦੇ ਨੇ। ਇੱਥੇ ਵੀ ਜੇ ਨਾਰਥ ਅਮਰੀਕਾ ਦੀ ਫਿਗਰ ਲਈਏ ਤਾਂ ਇੱਕ ਕੋਈ ਬੰਦਾ ਅਲਕੋਹਲਿਕ ਆ ਜਾਂ ਬੰਦਾ ਕੋਈ ਡਰੱਗੀ ਆ ਤਾਂ ਉਹਦਾ ਕੋਈ 50-60 ਲੋਕਾਂ ਤੇ ਜਾਣੀ ਪ੍ਰਭਾਵ ਪੈਂਦਾ। ਕੰਮ ਗਲਤ ਕਰੂਗਾ, ਉਹ 100 ਸਹੀ ਨਹੀਂ ਸਕਦਾ, ਉਹਦੀ ਜੇ ਜੋ ਕੰਮ ਕਰਦਾ ਉੱਥੇ ਉਹਦੀ ਪ੍ਰੋਡਕਸ਼ਨ ਸਹੀ ਨਹੀਂ ਹੋ ਸਕਦੀ, ਜਾਂ ਉਹ ਜੇ ਕਾਰ ਚਲਾਉਂਦਾ ਕਾਰ ਸਹੀ ਨਹੀਂ ਚਲਾ ਸਕਦਾ, ਡਰਾਈਵਿੰਗ ਕਰਦਾ, ਜਾਣੀ ਆਪਣੇ ਜੀਵਨ ਦਾ ਪ੍ਰਵਾਹ ਸਹੀ ਨਹੀਂ ਕਰ ਸਕਦਾ ਬੰਦਾ, ਕੋਈ ਵੀ ਹੋਵੇ। ਹਾਂਜੀ, ਜੇ ਸ਼ਰਾਬ ਹੈ, ਨਸ਼ਾ ਤਾਂ ਕੋਈ ਵੀ ਮਾੜਾ ਹੈ। ਗੁਰੂ ਸਾਹਿਬ ਨੇ ਇੱਥੇ ਵੀ ਕਹਿ ਦਿੱਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ। ਜੇ ਤੁਸੀਂ ਬਹੁਤਾ ਵੈਸੇ ਵੀ ਕੋਈ ਫਾਲਤੂ ਚੀਜ਼ ਖਾਣੀ ਉਹ ਵੀ ਠੀਕ, ਨਸ਼ੇ ਤਾਂ ਵੈਸੇ ਠੀਕ ਨੇ ਸਾਡੇ ਸਮਾਜ ਵਾਸਤੇ। ਵੈਸੇ ਵੀ ਸਿੱਖ ਸਮਾਜ ਵਿੱਚ ਨਸ਼ਿਆਂ ਦੀ ਮਨਾਹੀ ਆ, ਜਿਹੜੀ ਸਿੱਖਿਅਤ ਮਰਿਆਦਾ ਹੈ। ਤੇ ਪ੍ਰਸਿੱਧ ਵਿਦਵਾਨਾਂ ਨੇ ਵੀ ਕਿਹਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਉੱਥੇ ਨਸ਼ਿਆਂ ਦੀ ਮਨਾਹੀ ਹੋਣੀ ਚਾਹੀਦੀ। ਸਰਕਾਰਾਂ ਚਾਹੁਣ ਤਾਂ ਕਾਨੂੰਨ ਬਣਾ ਸਕਦੀਆਂ। ਜੇ ਇੱਕ ਵਾਰੀ ਕੋਈ ਸਰਕਾਰ ਕਾਨੂੰਨ ਬਣਾ ਦੇ, ਬਾਅਦ ਵਿੱਚ ਕਾਂਗਰਸ ਦੀ ਆ ਜਾਏ ਜਾਂ ਦੂਜੀ ਵੀ ਆ ਜਾਏ, ਉਹ ਫਿਰ ਉਸ ਕਾਨੂੰਨ ਨੂੰ ਤੋੜਦੇ ਨਹੀਂ। ਪਰ ਸਰਕਾਰਾਂ ਚਾਹੁੰਦੀਆਂ ਨਹੀਂ ਮੇਰੇ ਖਿਆਲ 'ਚ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਸਰਕਾਰਾਂ ਚਾਹੁਣ ਤਾਂ ਹੋ ਸਕਦਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਸਾਡੇ ਕੋਲ 1.5 ਮਿੰਟ ਰਹਿ ਗਿਆ। ਐਟ ਦੀ ਐਂਡ ਵਨ ਮੇਨ ਕੁਐਸਚਨ ਦੈਟ ਵੀ ਵਾਂਟ ਟੂ ਆਸਕ ਯੂ, ਜਿਸ ਤਰ੍ਹਾਂ ਇੱਕ ਪਾਸੇ ਸਾਡੇ ਵੀਰ 20-30 ਸਾਲਾਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਾਂ ਇੰਡੀਆ ਦੀ ਜੇਲ੍ਹਾਂ ਦੇ ਵਿੱਚ ਬੰਦ ਹਨ, ਪਰ ਦੂਸਰੇ ਪਾਸੇ ਜਿਹੜਾ ਕਾਤਲ ਪਿੰਕੀ ਕੈਟ ਹੈ ਉਸਨੂੰ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਰਿਹਾ ਕਰ ਦਿੱਤਾ ਗਿਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਿੰਕੀ ਕੈਟ ਵਾਲੀ ਗੱਲ ਵੀ ਉਹੀ ਹੈ। ਦੇਖੋ, ਇੱਕ ਪਾਸੇ ਸਿੱਖਾਂ ਦੇ ਜਿਹੜੇ ਕਹਿ ਲਓ ਜਿਨ੍ਹਾਂ ਦੀਆਂ ਸਜ਼ਾਵਾਂ ਖਤਮ ਵੀ ਹੋ ਚੁੱਕੀਆਂ ਨੇ, ਉਹਨਾਂ ਦੀ ਰਿਹਾਈ ਵਾਸਤੇ ਗੁਰਬਖਸ਼ ਸਿੰਘ ਜਾਂ ਹੋਰ ਸਿੱਖਾਂ ਨੂੰ ਭੁੱਖ ਹੜਤਾਲ ਲੱਗ ਜਾਣਾ ਪਿਆ, ਰਹਿਣਾ ਪਿਆ। ਉਦੋਂ ਪੰਜਾਬ ਦੀ ਸਰਕਾਰ ਨੇ ਕਿੰਨੇ ਬਹਾਨੇ ਲਗਾਏ।
ਅਖੀਰ ਗੱਲ ਉੱਥੇ ਮੁੱਕਦੀ ਆ, ਜੇ ਸਰਕਾਰ ਕਰਨਾ ਚਾਹਵੇ ਤਾਂ ਉਹ ਕਰ ਸਕਦੇ ਨੇ, ਪਰ ਸਰਕਾਰ ਕਰਨਾ ਨਹੀਂ ਚਾਹੁੰਦੀ। ਸਰਕਾਰ ਨੇ ਤਾਂ ਸਿੱਖਾਂ ਦੇ ਕਤਲੇਆਮ ਕਰਨ ਵਾਲਿਆਂ ਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ। ਆਪਾਂ ਸੁਖਦੇਵ ਸੈਣੀ ਦੀ ਗੱਲ ਕਰਦੇ ਹਾਂ, ਸੁਖਦੇਵ ਸੈਣੀ ਦੀ ਟੀਮ ਦਾ ਇੱਕ ਪਿੰਕੀ ਕੈਟ ਮੈਂਬਰ ਆ। ਦੂਜੇ ਪਾਸੇ ਜਿਹੜਾ ਆਪਣੇ ਗਿੱਲ ਸਾਹਿਬ ਸਨ, ਆਪਾਂ KPS ਗਿੱਲ ਦੀ ਵੀ ਗੱਲ ਕਰ ਲਈਏ, ਉਹਨਾਂ ਨੂੰ ਉੱਚੇ ਅਹੁਦਿਆਂ ਤੇ ਨਵਾਜਿਆ ਜਾ ਰਿਹਾ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਿਹੜਾ ਸਮਾਗਮ ਹੋਣਾ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾ ਰਿਹਾ। ਆ ਜਿਹੜਾ ਮੋਗੇ ਵਾਲਾ ਗਿੱਲ ਆ ਉਹ ਵੀ BJP ਦੇ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੱਖਾਂ ਤੇ ਜ਼ੁਲਮ ਢਾਹੇ ਨੇ ਉਹਨਾਂ ਨੂੰ ਪਾਰਟੀਆਂ, ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਵੈਲਕਮ ਕਹਿੰਦੀਆਂ। ਕੋਈ ਸਮਾਂ ਸੀ ਬਾਦਲ ਨੂੰ ਲੱਗਦਾ ਸੀ ਕਿ ਜਿਨ੍ਹਾਂ ਪੁਲਿਸ ਅਫਸਰ ਨੇ ਸਿੱਖਾਂ ਤੇ ਜ਼ੁਲਮ ਢਾਹੇ ਉਹਨਾਂ ਨੂੰ ਉਹ ਜੇਲ੍ਹਾਂ ਦੀਆਂ ਵਿੱਚ ਡੱਕੇਗਾ, ਪਰ ਇਹ ਹੋਇਆ ਨਹੀਂ। ਜਦੋਂ ਉਹਦਾ ਰਾਜ ਆਇਆ ਤਾਂ ਉਲਟਾ ਹੀ ਹੋਇਆ। ਕਿ ਮੇਰੇ ਖਿਆਲ 'ਚ ਜੀ ਜਦ ਤੱਕ ਆਪਾਂ ਸਿੱਖਾਂ ਦਾ ਕੋਈ ਰਾਜ ਨਹੀਂ ਆਉਂਦਾ ਸਾਡੇ ਕੋਲ ਇਹ ਹੱਲ ਨਹੀਂ ਹੋਣੇ ਮਸਲੇ ਆਪਣੇ ਰਾਜ ਤੋਂ ਬਿਨਾਂ। ਪਰ ਨਾਲ ਦੀ ਨਾਲ ਇਨਸਾਫ ਦੀ ਅਤੇ ਆਜ਼ਾਦੀ ਦੀ ਜਿਹੜੀ ਜਦੋਜਹਿਦ ਆ ਉਹ ਚੱਲਦੀ ਰਹਿਣੀ ਚਾਹੀਦੀ ਆ, ਤਾਂ ਕਿ ਆਪਾਂ ਆਪਣੀ ਕੌਮ ਦਾ ਕੋਈ ਭਵਿੱਖ ਚੰਗੇ ਪਾਸੇ ਫਿਰ ਸਕੀਏ। ਸਾਨੂੰ ਇਹ ਆਸ, ਸਾਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम। ਥੈਂਕ ਯੂ ਜੀ, ਹੈਵ ਅ ਨਾਈਸ ਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵੀਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।